ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 17 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਸਲਾਹ ਲੈਣ ਦੇ ਲਈ, ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ, ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡਿਊਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸਵੇਰੇ ਵੀ ਆਪਾਂ ਜਿਸ ਤਰ੍ਹਾਂ ਤੁਹਾਡੇ ਨਾਲ ਦੱਸਿਆ ਸੀ ਵੀ ਜੋ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਚੀਫ ਹੈਗੇ ਆ ਅਲੈਜੈਂਡਰੋ ਮੈਯੋਰਕਸ, ਉਹਨਾਂ ਨੂੰ ਇੰਪੀਚ ਕਰਨ ਦੀ ਸੈਨੇਟ ਦੇ ਵਿੱਚ ਕੋਸ਼ਿਸ਼ ਹੋਈ ਸੀ। ਪਹਿਲੀ ਵਾਰੀ 150 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਸੇ ਕੈਬਨਿਟ ਸੈਕਟਰੀ ਨੂੰ ਇੰਪੀਚ ਕਰਨਾ ਸੀ, ਪਰ ਉਹ ਇੰਪੀਚਮੈਂਟ ਕਾਮਯਾਬ ਨਹੀਂ ਹੋ ਸਕੀ। ਪਾਰਟੀ ਲਾਈਨ ਦੇ ਮੁਤਾਬਕ ਜਿੱਦਾਂ ਹੀ ਸੈਨੇਟਰ ਹੈਗੇ ਆ 51 ਜਾਣੇ ਜਿਹੜੇ ਨਾ ਸੀ, 48 ਜਾਣੇ ਹੱਕ ਸੀ। ਫਿਰ ਦੂਸਰੀ ਵਾਰੀ ਜਦੋਂ ਵੋਟ ਪਈ ਉਹਦੇ ਚ 51 ਸੈਨੇਟਰ ਨਾ ਸੀ, 49 ਜਾਣੇ ਜਿਹੜੇ ਹੱਕ ਦੇ ਵਿੱਚ ਸੀਗੇ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਕਿਹਾ ਵੀ ਜਿਹੜੇ ਹਾਊਸ ਰਿਪਬਲਿਕਨਸ ਆ ਉਹ ਫੇਲ ਹੋਏ ਹੈਗੇ ਇਸ ਚੀਜ਼ ਦੇ ਵਿੱਚ। ਪਰ ਦੂਸਰੇ ਪਾਸੇ ਰਿਪਬਲਿਕਨਸ ਇਹ ਕਹਿ ਰਹੇ ਆ ਕਿ 3 ਸਾਲਾਂ ਦੇ ਵਿੱਚ 7.5 ਮਿਲੀਅਨ ਲੋਕ ਬਾਰਡਰ ਕ੍ਰਾਸ ਕਰਕੇ ਆ ਜਾਣ ਤੇ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਚੀਫ ਆ ਉਹਦੀ ਫਿਰ ਜੌਬ ਹੈ ਕੀ। ਹਰ ਮਹੀਨੇ 2.5 ਲੱਖ ਤੋਂ ਵੱਧ ਬੰਦਾ ਜਿਹੜਾ ਬਾਰਡਰ ਕ੍ਰਾਸ ਕਰਕੇ ਆ ਰਿਹਾ ਤੇ ਉਹ ਕੀ ਬਣੂਗਾ। ਸੋ ਇਹ ਸਾਰੇ ਇਸ਼ੂ ਨੂੰ ਲੈ ਕੇ ਕਾਫੀ ਲੰਮਾ ਸਮਾਂ ਤੋਂ ਇਹ ਰੌਲਾ ਚੱਲ ਰਿਹਾ ਸੀ, ਪਰ ਉਹ ਇੰਪੀਚ ਨਹੀਂ ਹੋ ਸਕੇ ਕਿਉਂਕਿ ਜਿੰਨੇ ਸੈਨੇਟਰ ਡੈਮੋਕ੍ਰੇਟ ਦੇ ਆ 51 ਤੇ ਜਿੰਨੇ ਹੈਗੇ ਆ ਰਿਪਬਲਿਕਨ ਦੇ 49, ਉਹਨਾਂ ਨੇ ਪਾਰਟੀ ਲਾਈਨ ਦੇ ਅਲੋਂਗ ਹੀ ਵੋਟਾਂ ਪਾਈਆਂ ਜੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਦੁਨੀਆ ਭਰ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਿਤ ਖਬਰ ਦੇ ਬਾਰੇ। ਦੁਬਈ ਦੇ ਵਿੱਚ ਜਿਹੜੇ ਫਲੱਡ ਆਏ ਨੇ, ਇਹਨਾਂ ਨੇ ਦੁਨੀਆ ਭਰ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਚਰਚਾ ਛੇੜੀ ਹੈ ਤੇ ਲੋਕ ਹੈਰਾਨ ਨੇ ਕਿ ਰੇਗਿਸਤਾਨ ਦੇ ਵਿੱਚ ਕਾਰਾਂ, ਊਠ ਤੇ ਹੋਰ ਲੋਕ ਜਿਹੜੇ ਨੇ ਉਹ ਪਾਣੀ ਦੇ ਵਿੱਚ ਇਉਂ ਵਹਿ ਰਹੇ ਨੇ ਕਿ ਉਹਨਾਂ ਦੇ ਜਿਵੇਂ ਕੋਈ ਕੰਟਰੋਲ ਨਾ ਹੋਵੇ, ਜਿਵੇਂ ਕੋਈ ਫੁੱਲ ਪੱਤੇ ਪਾਣੀ ਦੇ ਵਿੱਚ ਵਹਿ ਰਹੇ ਨੇ। ਇਸ ਤਰੀਕੇ ਦੀਆਂ ਕਾਰਾਂ ਤੇ ਹੋਰ ਜਿਹੜੇ ਜਾਨਵਰ ਨੇ ਉੱਥੋਂ ਦੇ ਉਹ ਵਹਿ ਰਹੇ ਨੇ। ਲੋਕ ਹੈਰਾਨ ਨੇ ਕਿ ਕਿਤੇ ਰੇਗਿਸਤਾਨ ਦੇ ਵਿੱਚ ਵੀ ਫਲੱਡ ਆਇਆ ਸੁਣਿਆ। ਸੋ ਦੁਨੀਆ ਭਰ ਦੇ ਵਿੱਚ ਇਹ ਜਿਹੜੀ ਖਬਰ ਹੈ ਇਸ ਵੇਲੇ ਚਰਚਿਤ ਹੈ ਤੇ ਜਿਹੜੇ ਆંકੜੇ ਉੱਥੋਂ ਆ ਰਹੇ ਨੇ, ਆંકੜੇ ਬੜੇ ਹੈਰਾਨ ਕਰ ਦੇਣ ਵਾਲੇ ਨੇ ਕਿ ਜਿਹੜੇ ਦੁਬਈ ਦੇ ਵਿੱਚ ਫਲੱਡ ਆਏ ਨੇ, ਇਹਨਾਂ ਨੇ 1949 ਤੋਂ ਬਾਅਦ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਕਈ ਸਾਲਾਂ ਦਾ ਰਿਕਾਰਡ ਜਿਹੜਾ ਉਹ ਤੋੜ ਦਿੱਤਾ ਹੈ। ਤਕਰੀਬਨ 75 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 10 ਇੰਚ ਤੋਂ ਵੱਧ ਮੀਂਹ ਪੈ ਚੁੱਕਿਆ ਕਈ ਇਲਾਕਿਆਂ ਦੇ ਵਿੱਚ। ਤਕਰੀਬਨ 1 ਫੁੱਟ ਤੋਂ ਜ਼ਿਆਦਾ ਮੀਂਹ, 1 ਫੁੱਟ ਤੋਂ ਜ਼ਿਆਦਾ ਮੀਂਹ ਦਾ ਪੈਣਾ ਮਤਲਬ ਕਈ ਜਿਹੜੇ ਡੂੰਘੇ ਇਲਾਕੇ ਉੱਥੇ ਕਈ ਫੁੱਟ ਪਾਣੀ ਦਾ ਖੜ ਜਾਣਾ। ਦੱਸਿਆ ਜਾ ਰਿਹਾ ਕਿ ਇੰਟਰਨੈਸ਼ਨਲ ਏਅਰਪੋਰਟ ਹੈ ਜਿਹੜਾ, ਉੱਥੇ 4 ਇੰਚ ਤੋਂ ਵੱਧ ਅੱਜ ਮੀਂਹ ਪਿਆ ਕੁਛ ਹੀ ਘੰਟਿਆਂ ਦੇ ਵਿੱਚ ਤੇ ਹੁਣ ਉੱਥੋਂ ਉਡਾਣਾਂ ਜਿਹੜੀਆਂ ਨੇ ਖਾਸੀਆਂ ਪ੍ਰਭਾਵਿਤ ਹੋਈਆਂ ਨੇ। ਉੱਧਰ ਦੂਜੇ ਪਾਸੇ ਕਹਿੰਦੇ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਚਰਚਿਤ ਵੀਡੀਓਜ਼ ਨੇ, ਤਸਵੀਰਾਂ ਨੇ, ਇਹਨਾਂ ਦੇ ਵਿੱਚ ਕਾਰਾਂ ਨੂੰ ਪਾਣੀ ਦੇ ਵਿੱਚ ਰਿੜਦਿਆਂ, ਲੋਕਾਂ ਨੂੰ ਪਾਣੀ ਦੇ ਵਿੱਚ ਘਿਰਿਆ, ਰੇਗਿਸਤਾਨ ਦੇ ਵਿੱਚ ਦਰਿਆ ਪਾਣੀ ਦੇ ਵੱਡੇ ਵੱਡੇ ਵਹਿ ਰਹੇ ਨੇ, ਇਹਨਾਂ ਨੂੰ ਆਮ ਹੀ ਦੇਖਿਆ ਜਾ ਸਕਦਾ। ਉੱਧਰ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਹੁਣ ਤਕਰੀਬਨ 7 ਇੰਚ ਜਿਹੜੇ ਮੀਂਹ ਪਿਆ ਉਹ ਪਿਛਲੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪਿਆ। ਉੱਧਰ ਇਹ ਵੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ, ਜਿਹੜੀ ਉੱਥੋਂ ਦੀ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ 19 ਲੋਕ ਜਿਹੜੇ ਨੇ ਇਹਨਾਂ ਹੜ੍ਹਾਂ ਕਰਕੇ ਹੁਣ ਤੱਕ ਮਾਰੇ ਗਏ ਨੇ ਓਮਾਨ ਦੇ ਵਿੱਚ। ਤੇ ਨਾਲ ਹੀ ਦੱਸਿਆ ਗਿਆ ਕਿ ਇੱਕ ਜਿਹੜੀ ਡੈਥ ਆ ਉਹ ਰਿਪੋਰਟ ਹੋਈ ਹੈ UAE ਦੇ ਵਿੱਚ। ਤੇ ਬਿਲਡਿੰਗਸ ਕਈ ਡੈਮੇਜ ਹੋਈਆਂ ਨੇ,
ਕਈ ਥਾਈਂ ਲੋਕ ਫਸੇ ਹੋਏ ਨੇ ਤੇ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਕਿਤੇ ਵੀ ਹੋ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਰਹਿਣ ਦੀ। ਪਰ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਕਿਸੇ ਬ੍ਰਿਜ ਦੇ ਥੱਲੇ ਫਸ ਗਏ ਹੋ ਜਾਂ ਕਿਸੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਹਾਈਵੇ ਡੂੰਘੇ ਇਲਾਕਿਆਂ ਦੇ ਵਿੱਚੋਂ ਨਿਕਲਦੇ ਨੇ, ਆਸੇ-ਪਾਸੇ ਇਲਾਕੇ ਉੱਚੇ ਨੇ ਜਾਂ ਉੱਥੇ ਜਿੱਥੇ ਐਮਰਜੈਂਸੀ ਪਹੁੰਚ ਨਹੀਂ ਸਕਦੀ ਛੇਤੀ ਕਿਤੇ, ਤਾਂ ਉਹਨਾਂ ਇਲਾਕਿਆਂ ਦੇ ਵਿੱਚ ਉਹ ਕਹਿੰਦੇ ਕਿ ਕੋਸ਼ਿਸ਼ ਕਰੋ ਕਿ ਕਿਸੇ ਉੱਚੀ ਥਾਂ ਤੇ ਕਾਰ ਦੀ ਛੱਤ ਤੇ ਵੀ ਤੁਸੀਂ ਖੜ ਸਕਦੇ ਹੋ, ਕਿਉਂਕਿ ਕਈ ਮੌਤਾਂ ਕਾਰਾਂ ਦੇ ਵਿੱਚ ਫਸੇ ਲੋਕਾਂ ਦੀਆਂ ਹੋਈਆਂ ਨੇ। ਸੋ ਹੈਰਾਨ ਆ ਦੁਨੀਆ, ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਫਲੱਡਿੰਗ ਹੈ ਇਹ ਹਿਊਮਨ ਇੰਜੀਨੀਅਰਡ ਫਲੱਡ ਹੈ ਜਾਂ ਕੁਦਰਤ ਫਲੱਡ ਨੇ। ਜੇਕਰ ਕੁਦਰਤੀ ਨੇ ਤਾਂ ਲੋਕ ਇਹਨੂੰ ਜੋੜ ਰਹੇ ਨੇ ਕਲਾਈਮੇਟ ਚੇਂਜ ਦੇ ਨਾਲ। ਜੀ ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਚੋਂ ਆਈ ਰਹੀ ਆ। ਕੈਨੇਡਾ ਦੇ ਵਿੱਚ ਇੱਕ ਇਤਿਹਾਸਿਕ ਹਿਸਟੋਰਿਕ ਚੋਰੀ ਹੋਈ ਸੀ 골ਡ ਦੀ ਜੀ $20 ਮਿਲੀਅਨ ਦਾ, ਜਿਹੜਾ ਕਿ ਇੱਕ ਟਰੱਕ ਆ ਉਹ ਗਲਤ ਪੇਪਰ ਤੇ ਭਰ ਕੇ ਏਅਰਪੋਰਟ ਤੋਂ ਕੱਢ ਕੇ ਲੈ ਗਿਆ ਸੀ। 6600 골ਡ ਦੀਆਂ ਬਾਰ ਸੀਗੀਆਂ ਜਿਹਦੇ ਵਿੱਚ 800 ਪਾਉਂਡ ਦਾ ਜਿਹੜਾ 800 ਪਾਉਂਡ ਭਾਰਾ ਜਿਹੜਾ ਸੋਨਾ ਸੀ, $20 ਮਿਲੀਅਨ ਵਰਥ ਤੇ $2.5 ਮਿਲੀਅਨ ਦੀਆਂ ਫੋਰਨ ਕਰੰਸੀ ਸੀ। ਇਹ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਅਪ੍ਰੈਲ 2023 ਦੇ ਵਿੱਚ ਇਹ ਚੋਰੀ ਹੋਈ ਸੀ। ਹੁਣ ਉਹਦੇ ਸੰਬੰਧ ਦੇ ਵਿੱਚ ਅੱਜ ਉੱਥੇ ਦੀ ਪੁਲਿਸ ਨੇ 9 ਜਾਣਿਆਂ ਨੂੰ ਜਿਹੜਾ ਚਾਰਜ ਕੀਤਾ ਹੈਗਾ, ਜਿਨ੍ਹਾਂ ਨੇ ਇਹ ਹੇਰਾਫੇਰੀ ਕੀਤੀ ਆ, ਤੇ ਉਹਨਾਂ ਦੇ ਵਿੱਚੋਂ 4 ਪੰਜਾਬੀਆਂ ਦੇ ਨਾਂ ਵੀ ਜਿਹੜੇ ਆ ਉਹ ਚਮਕ ਰਹੇ ਹੈਗੇ ਆ। ਸੋ ਇਹਨਾਂ ਚੋਂ ਇੱਕ ਪੰਜਾਬੀ ਤਾਂ ਏਅਰ ਪਾਇਲਟ ਵੀ ਸੀ ਤੇ ਇੱਕ ਜਿਹੜਾ ਉੱਥੇ ਮੈਨੇਜਰ ਵੀ ਸੀਗਾ ਜਿਹੜਾ ਏਅਰਪੋਰਟ ਤੇ ਕੰਮ ਕਰਦਾ ਸੀ। ਸਿਮਰਨਪ੍ਰੀਤ ਸਿੰਘ ਪਨੇਸਰ, ਪਰਮਪਾਲ ਸਿੱਧੂ, ਅਮਿਤ ਜਲੋਟਾ, ਅਰਚਿਤ ਗਰੋਵਰ, ਇਹ 4 ਜਿਹੜੇ ਆ ਪੰਜਾਬੀ ਮੂਲ ਦੇ ਬੰਦੇ ਆ। ਇਹਨਾਂ ਨੂੰ ਵੀ ਉਹ ਜੋ 9 ਬੰਦੇ ਅਰੈਸਟ ਕੀਤੇ ਹੈ, 9 ਦੇ ਵਿੱਚੋਂ 4 ਜਾਣੇ ਪੰਜਾਬੀ ਵੀ ਸੀਗੇ, ਜਿਨ੍ਹਾਂ ਨੇ ਜਦੋਂ ਉਹਨਾਂ ਨੂੰ ਪਤਾ ਸੀ ਇੰਟਰਨਲੀ ਵੀ ਇਹ ਸੋਨਾ ਬਾਈ ਏਅਰ ਆ ਰਿਹਾ ਤੇ ਕਿੱਥੇ ਜਾਣਾ ਆ, ਗਲਤ ਪੇਪਰ ਬਣਾ ਕੇ ਕਿਸੇ ਹੋਰ ਟਰੱਕ ਦੇ ਵਿੱਚ ਜਿਹੜਾ ਸ਼ਿਪ ਕਰ ਦਿੱਤਾ। ਬਾਅਦ ਦੇ ਵਿੱਚ ਉਹਦੇ ਵਿੱਚੋਂ ਬਹੁਤ ਸਾਰਾ ਜੋ ਸੋਨਾ ਆ ਉਹ ਬਰਾਮਦ ਵੀ ਹੋ ਗਿਆ ਸੀ। ਜੀ ਕੈਲੀਫੋਰਨੀਆ ਇਸ ਪ੍ਰੋਗਰਾਮ ਦੇ ਵਿੱਚ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਆਪਾਂ ਅਕਸਰ ਹੀ ਕੈਲੀਫੋਰਨੀਆ ਦੀ ਮਹਿੰਗਾਈ ਤੇ ਵੱਧ ਰਹੇ ਖਰਚਿਆਂ ਦੇ ਬਾਰੇ ਚਰਚਾ ਕਰਦੇ ਰਹਿੰਦੇ ਹਾਂ ਤੇ ਉਧਰੋਂ ਮੰਦਵਾੜੇ ਦੇ ਬਾਰੇ ਵੀ ਆਪਾਂ ਇਨਫਲੇਸ਼ਨ ਦੇ ਬਾਰੇ ਵੀ ਹਮੇਸ਼ਾ ਚਰਚਾ ਕਰਦੇ ਰਹਿੰਦੇ ਹਾਂ। ਇੱਕ ਹੁਣ ਸਟੱਡੀ ਜਿਹੜੀ ਆ ਖਾਸੀ ਚਰਚਾ ਦੇ ਵਿੱਚ ਹੈ, ਲਾਸ ਐਂਜਲਸ ਟਾਈਮਜ਼ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਇਹ ਸਟੱਡੀ ਕੀਤੀ ਹੈ UCLA ਦੇ ਲੁਸਕਿਨ ਸਕੂਲ ਆਫ ਪਬਲਿਕ ਅਫੇਅਰਸ ਨੇ, ਤੇ ਇਹਦਾ ਜਿਹੜਾ ਸਟੱਡੀ ਦਾ ਮੈਟਰ ਸੀਗਾ ਉਹ ਸੀਗਾ 2024 ਕੁਆਲਿਟੀ ਆਫ ਲਾਈਫ ਇੰਡੈਕਸ। ਇਹਨਾਂ ਨੇ ਇਹ ਆંકੜੇ ਕੱਢੇ ਨੇ ਜਾਂ ਇਹਨਾਂ ਦੀ ਖੋਜ ਇਹ ਗੱਲ ਕਹਿੰਦੀ ਹੈ ਕਿ ਕੈਲੀਫੋਰਨੀਆ ਦੇ ਲਾਸ ਐਂਜਲਸ ਕਾਉਂਟੀ ਦੇ ਖਾਸ ਕਰਕੇ ਇਲਾਕਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚੋਂ 10 ਦੇ ਵਿੱਚੋਂ 4 ਰੈਂਟਰਸ ਜਿਹੜੇ ਨੇ ਉਹ ਚਿੰਤਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਰੈਂਟ ਭਰਨ ਦੀ ਜਿਹੜੀ ਸਮਰੱਥਾ, ਆਰਥਿਕ ਸਮਰੱਥਾ ਉਹ ਵੀ ਨਹੀਂ ਰਹਿਣੀ ਅਤੇ ਹੋਰ ਹੋ ਸਕਦਾ ਕਿ ਕੁਝ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਢਿੱਡ ਪੇਟ ਭਰਨ ਦੇ ਲਈ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਵੇ ਜਾਂ ਹੋ ਸਕਦਾ ਉਹਨਾਂ ਨੂੰ ਉਹ ਹੋਮਲੈਸ ਹੋ ਜਾਣ, ਉਹਨਾਂ ਕੋਲੇ ਘਰ ਨਾ ਰਵੇ। ਇਹਦੇ ਜਿਹੜੇ ਜਿਹੜੀ ਇਹ ਖੋਜ ਕੀਤੀ ਗਈ ਹੈ ਜਾਂ ਜਿਹੜਾ ਸਰਵੇ ਕੀਤਾ ਗਿਆ ਉਹਦੇ ਵਿੱਚ 2 ਚੀਜ਼ਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਿਆ ਗਿਆ ਸੀ, ਸਟੀਪ ਕਾਸਟ ਆਫ ਹਾਊਸਿੰਗ ਤੇ ਇਹਦੇ ਨਾਲ ਇਨਫਲੇਸ਼ਨ ਦੇ ਉੱਤੇ ਇਹ ਜਿਹੜਾ ਕੇਂਦਰ ਸੀਗਾ। ਬਹੁਤ ਸਾਰੇ ਲੋਕਾਂ ਦੇ ਨਾਲ ਇਹਨੇ ਗੱਲਬਾਤ ਕੀਤੀ ਹੈ। ਇਹਨਾਂ ਨੇ ਖਾਸ ਕਰਕੇ ਜਿਹੜੇ ਡਾਇਰੈਕਟਰ ਨੇ ਲਾਸ ਐਂਜਲਸ ਇਨੀਸ਼ੀਏਟਿਵ ਦੇ ਲਸਕਿਨ ਸਕੂਲ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਲੋਕ ਨੇ ਐਸੇ ਜਿਨ੍ਹਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕ ਮੰਦਵਾੜੇ ਦੇ ਵਿੱਚੋਂ ਲੰਘਦਿਆਂ ਆਪਣੀਆਂ ਜਿਹੜੀਆਂ ਰੈਂਟ ਦੀਆਂ ਕੀਮਤਾਂ ਉਹ ਅਦਾ ਕਰਨੀਆਂ ਔਖੀਆਂ ਹੋਈਆਂ ਪਈਆਂ ਨੇ। ਉਹ ਕਹਿੰਦੇ ਕਿ 53 ਜਿਹੜੇ ਨੇ ਉਹ 100 ਦੇ ਵਿੱਚੋਂ 53 ਲੋਕ ਇਹੋ ਜਿਹੇ ਨੇ, ਜਾਣੀ ਕਿ ਅੱਧ ਤੋਂ ਵੀ ਵੱਧ ਜਿਹੜੇ ਮੰਨਦੇ ਨੇ ਕਿ ਹਾਂ ਰੈਂਟ ਨੂੰ ਅਫੋਰਡ ਕਰਨਾ ਹੁਣ ਔਖਾ ਹੋ ਚੁੱਕਿਆ। ਨਾਲ ਹੀ ਉਹ ਕਹਿੰਦੇ ਕਿ 38 ਬੰਦੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਖਦਸ਼ਾ ਹੈ ਕਿ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਰੈਂਟ ਅਫੋਰਡ ਕਰਨਾ ਔਖਾ ਹੋ ਜੂ। 100 ਦੇ ਵਿੱਚੋਂ 25 ਬੰਦੇ ਆ ਜਿਹੜੇ ਕਹਿੰਦੇ ਕਿ ਪਰਿਵਾਰ ਦਾ ਜਾਂ ਤਾਂ ਢਿੱਡ ਭਰ ਸਕਾਂਗੇ, ਅਸੀਂ ਆਪਣਾ ਢਿੱਡ ਭਰ ਸਕਾਂਗੇ ਜਾਂ ਅਸੀਂ ਰੈਂਟ ਤੇ ਰਹਿ ਸਕਾਂਗੇ। ਸੋ ਇਹ ਹਾਲਾਤ ਨੇ। ਉਹ ਕਹਿੰਦੇ ਕਿ ਜਿਹੜੀ ਕਾਸਟ ਆਫ ਲਿਵਿੰਗ ਹੈ ਜਾਂ ਜੌਬਸ ਨੇ ਜਾਂ ਇਕੋਨਮੀ ਹੈ, ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਦੀ ਇੱਕ ਸਰਕਲ ਦੇ ਵਾਂਗੂ ਚੱਲਦੀਆਂ ਨੇ, ਇੱਕ ਚੇਨ ਦੇ ਵਾਂਗੂ ਚੱਲਦੀਆਂ ਨੇ। ਜੇਕਰ ਇੱਕ ਚੀਜ਼ ਵੀ ਪ੍ਰਭਾਵਿਤ ਹੁੰਦੀ ਹੈ ਤਾਂ ਉਹਦੇ ਨਾਲ ਬਹੁਤ ਲੋਕਾਂ ਦੀ ਜੀਵਨ ਜਾਂਚ ਉੱਤੇ ਅਸਰ ਪੈਂਦਾ। ਇਹਨਾਂ ਨੇ ਕਿਹਾ ਕਿ 1686 ਕਾਉਂਟੀ ਰੈਜ਼ੀਡੈਂਟਸ ਇਹੋ ਜਿਹੇ ਨੇ ਜਿਹੜੇ ਚਿੰਤਾ ਕਰ ਰਹੇ ਨੇ ਕਿ ਆਉਣ ਵਾਲੇ ਕੁਝ ਵੀਕਸ ਦੇ ਵਿੱਚ ਉਹਨਾਂ ਦਾ ਘਰ ਖੁੱਸ ਸਕਦਾ। ਜੀ
ਕੈਲੀਫੋਰਨੀਆ ਦੇ ਟੁਲੇਰੀ ਲੇਕ ਵਾਲਾ ਜੋ ਏਰੀਆ ਆ, ਉਸ ਏਰੀਆ ਕਾਫੀ ਵੱਡਾ ਆ, 837 ਸਕੁਆਇਰ ਮਾਈਲ, ਜੀ ਜਿਹਦੇ ਵਿੱਚ ਸਨਮਾਈਕੀਨ ਕਾਉਂਟੀ ਦਾ ਪੇਂਡੂ ਏਰੀਆ ਵੀ ਆਉਂਦਾ ਆ। ਉੱਥੇ ਹੁਣ ਇਹ ਜਿਹੜਾ ਰੂਲ ਬਣਨ ਜਾ ਰਿਹਾ ਆ ਵੀ ਜੇ ਤੁਸੀਂ ਧਰਤੀ ਚੋਂ ਪਾਣੀ ਕੱਢ ਰਹੇ ਆ ਆਪਣੇ ਖੇਤਾਂ ਦੇ ਲਈ, ਜੀ ਤੇ ਤੁਹਾਨੂੰ ਜਿਹੜਾ ਆ ਐਕਸਟਰਾ ਪੈਸੇ ਦੇਣੇ ਪੈਣਗੇ, ਜੋ ਕਿ ਮਿਲੀਅਨਸ ਆਫ ਡਾਲਰ ਬਣਨਗੇ। ਕਾਰਨ ਇਹ ਦੱਸਿਆ ਗਿਆ ਆ ਭਈ ਟੁਲੇਰੀ ਲੇਕ ਜਿਹੜਾ ਗਰਾਊਂਡ ਵਾਟਰ ਸਬ ਬੇਸਨ ਹੈਗਾ ਆ 837 ਸਕੁਆਇਰ ਮਾਈਲ ਦਾ, ਉਹ ਧਰਤੀ ਥੱਲੇ ਨੂੰ ਜਾ ਰਹੀ। ਕਹਿੰਦੇ ਕਈ ਜਗ੍ਹਾ ਤਾਂ 1 ਫੁੱਟ ਧਰਤੀ ਹਰ ਸਾਲ ਥੱਲੇ ਨੂੰ ਜਾ ਰਹੀ ਹੈਗੀ ਆ। 2014 ਦੇ ਵਿੱਚ ਇੱਕ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਪਾਸ ਕੀਤਾ ਗਿਆ ਸੀ। ਹੁਣ ਇਹ ਸਟੇਟ ਵੱਲੋਂ ਇਹ ਦੱਸਿਆ ਗਿਆ ਆ ਵੀ ਅਸੀਂ ਇਸ ਲਾਅ ਨੂੰ ਲਾਗੂ ਕਰਨ ਜਾ ਰਹੇ ਹਾਂ। ਪ੍ਰੋਵੇਸ਼ਨ ਲਾਈ ਗਈ ਆ ਪਾਣੀ ਦੇ ਉੱਤੇ। ਇਸ ਪ੍ਰੋਵੇਸ਼ਨ ਦੇ ਦੌਰਾਨ ਜਿਹੜਾ ਤੁਸੀਂ ਪਾਣੀ ਧਰਤੀ ਚੋਂ ਕੱਢਦੇ, ਅੱਗੇ ਤਾਂ ਇਹ ਹੁੰਦਾ ਸੀ ਨਾ ਵੀ ਜੇ ਤੁਸੀਂ ਤੁਹਾਡੇ ਨਹਿਰ ਚੋਂ ਪਾਣੀ ਲੈਂਦੇ ਆ ਤਾਂ ਤੁਹਾਨੂੰ ਉਹ ਪੈਸੇ ਚਾਰਜ ਕਰਦੇ ਸੀ। ਹੁਣ ਜੇ ਤੁਸੀਂ ਆਪਣੀ ਹੀ ਜ਼ਮੀਨ ਦੇ ਵਿੱਚੋਂ ਪਾਣੀ ਕੱਢ ਰਹੇ ਆ ਤੇ ਤੁਹਾਨੂੰ ਇੱਕ ਮੀਟਰ ਲਵਾਉਣਾ ਪਊਗਾ, ਉਹਦੇ ਪੈਸੇ ਵੀ ਤੁਹਾਨੂੰ ਦੇਣੇ ਪਊਗੇ। ਉਸ ਤੋਂ ਬਾਅਦ ਇਹ $300 ਫੀਸ ਆ। ਉਸ ਤੋਂ ਬਾਅਦ $20 ਪਰ ਏਕੜ ਫੁੱਟ ਆਫ ਵਾਟਰ ਜੇ ਤੁਸੀਂ ਕੱਢਦੇ ਆ ਉਹ ਚਾਰਜ ਕੀਤਾ ਜਾਊਗਾ, ਤੇ ਇਹ ਮਿਲੀਅਨਸ ਆਫ ਡਾਲਰ ਬਣਨਾ ਹੈਗਾ। ਇਹਦੇ ਨਾਲ ਜਿਹੜੇ ਬਹੁਤ ਸਾਰੇ ਛੋਟੇ ਫਾਰਮਰ ਜਿਨ੍ਹਾਂ ਦੇ 200 400 500 ਏਕੜ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ। ਬਹੁਤ ਸਾਰੇ ਆਪਣੇ ਲੋਕ ਫਾਰਮਿੰਗ ਦੇ ਵਿੱਚ ਹੈਗੇ ਆ, ਸੈਂਟਰਲ ਵੈਲੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਤੜਫ ਰਹੇ ਸੀ ਤੇ ਜਿਹੜੇ ਇਦਾਂ ਦੇ ਹੁਣ ਇਹ ਲਾ ਆ ਰਹੇ ਹੈਗੇ ਆ। ਸੋ ਫਾਈਨਲੀ ਅੱਜ ਇਹ ਰਿਪੋਰਟ ਕੀਤਾ ਗਿਆ ਵੀ ਆਲਰੇਡੀ ਜੋ ਪ੍ਰੋਵੇਸ਼ਨ ਆ ਉਹ ਲਾ ਦਿੱਤੀ ਗਈ ਹੈਗੀ ਆ ਸਨਮਾਈਕੀਨ ਵੈਲੀ ਕੈਲੀਫੋਰਨੀਆ ਦੇ ਵਿੱਚ। ਤੇ ਹੁਣ ਜਿਹੜੇ ਫਾਰਮਰਸ ਆ ਉਹਨਾਂ ਨੂੰ ਆਪਣੇ ਹੀ ਖੇਤਾਂ ਦੇ ਵਿੱਚ ਆਪਣੇ ਹੀ ਟਿਊਬਵੈਲ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਐਕਸਟਰਾ ਪੈਸੇ ਦੇਣੇ ਪੈਣਗੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੈਡੀਕਲ ਬੋਰਡ ਆਫ ਕੈਲੀਫੋਰਨੀਆ ਦੀ। ਇਹਨਾਂ ਨੇ ਅਨਾਉਂਸ ਕੀਤਾ ਕਿ 25 ਅਜਿਹੇ ਡਾਕਟਰ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਕਟਿਸ ਨਹੀਂ ਕਰਨਗੇ। ਇਹਨਾਂ ਦੇ ਵਿੱਚ ਇੱਕ ਫ੍ਰਿਜ਼ਨੋ ਦਾ ਤੇ ਇੱਕ ਪੋਰਟਵੈਲ ਦਾ ਦੱਸਿਆ ਗਿਆ। ਜਾਰਡਨ ਇਸੈਕ ਜਿਗਲਰ ਜਿਹੜਾ ਕਿ MD ਹੈ ਫ੍ਰਿਜ਼ਨੋ ਦੇ ਵਿੱਚ, ਤਾਂ ਇਹਦੇ ਉੱਤੇ ਹੁਣ 5 ਸਾਲ ਇਹ ਆਪਣੇ ਜਿਹੜਾ ਲਾਇਸੈਂਸ ਦੇ ਨਾਲ ਪ੍ਰੈਕਟਿਸ ਨਹੀਂ ਕਰ ਸਕੂਗਾ। ਇਹਦੇ ਉੱਤੇ ਪ੍ਰੋਬੇਸ਼ਨ ਲੱਗੀ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਉਹਨੂੰ ਟਰਮਸ ਐਂਡ ਕੰਡੀਸ਼ਨ ਦੇ ਤਹਿਤ ਹੀ ਕੰਮ ਕਰਨ ਦੀ ਇਜਾਜ਼ਤ ਮਿਲੂਗੀ। ਦੱਸਿਆ ਗਿਆ ਕਿ ਉਹ ਜਿਹੜਾ ਦੋਸ਼ੀ ਪਾਇਆ ਗਿਆ ਉਹ ਹੈ ਰਿਪੀਟਡ ਨੈਗਲੀਜੈਂਸ ਤੇ ਅਨਪ੍ਰੋਫੈਸ਼ਨਲ ਕੰਡਕਟ। ਮਤਲਬ ਜਦੋਂ ਇਹਦੇ ਮਾਮਲਿਆਂ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਡਾਕਟਰ ਹੈ ਜਾਰਡਨ ਇਸੈਕ, ਇਹ ਲਗਾਤਾਰ ਲਾਪਰਵਾਹੀਆਂ ਦੇ ਨਾਲ ਆਪਣੀ ਡਿਊਟੀ ਕਰ ਰਿਹਾ। ਉਸ ਤੋਂ ਬਾਅਦ ਇਹਨੂੰ ਇੱਕ ਕੰਪਲੀਟ ਕਰਨਾ ਪਊਗਾ ਐਜੂਕੇਸ਼ਨ ਕੋਰਸ ਤੇ ਐਥਿਕਸ ਕੋਰਸ ਇਹਨੂੰ ਜਿਹੜਾ ਕੰਪਲੀਟ ਕਰਨਾ ਪਊਗਾ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਪ੍ਰੈਕਟਿਸ ਕਰ ਸਕੂਗਾ ਮੈਡੀਸਨ ਦੇ ਨਾਲ। ਤੇ ਨਾਲ ਹੀ ਇਹਨੂੰ ਬੋਰਡ ਨੇ ਇਹਨੂੰ ਕਿਹਾ ਕਿ 30,000 ਦੀ ਜਿਹੜੀ ਇਨਵੈਸਟੀਗੇਸ਼ਨ ਕਾਸਟ ਹੈ ਉਹ ਵੀ ਇਹਨੂੰ ਦੇਣੀ ਪਊਗੀ, ਇਹਦੇ ਤੋਂ ਰੀਇੰਬਰਸ ਕੀਤੀ ਜਾਊਗੀ। ਪੋਰਟਵੈਲ ਦੇ ਵਿੱਚ ਜਿਹੜਾ ਬੋਰਡ ਹੈ ਉਹਨੇ ਦੱਸਿਆ ਗਿਆ ਕਿ ਤੇਜਲ ਗੋਰਾਇੰਗ ਪੈਂਡਿਆ MD ਨੇ, ਜਿਹੜੇ ਪੈਂਡਿਆ ਦੇ ਵਿੱਚ ਬਾਰੇ ਕਿਹਾ ਜਾਂਦਾ ਕਿ ਉਹਨੇ ਮਾਈਨਰ ਵਾਇਲੇਸ਼ਨ ਕੀਤੀਆਂ ਨੇ ਲਾਅ ਦੀਆਂ ਤੇ ਉਹ ਹੁਣ ਨਹੀਂ ਕੰਟੀਨਿਊ ਕਰ ਸਕਦਾ ਆਪਦੀ ਪ੍ਰੈਕਟਿਸ, ਪਰ ਕੁਝ ਸ਼ਰਤਾਂ ਉਹਨੂੰ ਵੀ ਕਰਨੀਆਂ ਪੈਣਗੀਆਂ। ਇਹ ਬੀਬੀ ਹੈ ਇੱਕ, ਤੇ ਨਾਲ ਹੀ ਉਹਨੂੰ ਦੱਸਿਆ ਗਿਆ ਕਿ ਇਹਨੂੰ ਵੀ $40,000 ਜਿਹੜਾ ਉਹ ਕਾਸਟ ਆਫ ਇਨਵੈਸਟੀਗੇਸ਼ਨ ਤੇ ਐਨਫੋਰਸਮੈਂਟ ਦੇ ਲਈ ਜਿਹੜਾ ਰੀਇੰਬਰਸ ਕਰਨਾ ਪਊਗਾ। ਸੋ ਉਹ ਸ਼ਖਸ ਨੇ, ਇਹ ਲੋਕ ਨੇ ਜਿਨ੍ਹਾਂ ਨੇ ਏਡੇ ਸਟੱਡੀ ਕੀਤੀ, ਲਾਇਸੈਂਸ ਲਏ ਤੇ ਉਸ ਤੋਂ ਬਾਅਦ ਪਰ ਦੋਸ਼ ਕਿਹੜੇ ਲੱਗੇ? ਨੈਗਲੀਜੈਂਸ ਐਂਡ ਅਨਪ੍ਰੋਫੈਸ਼ਨਲ ਕੰਡਕਟ ਦੇ। ਜੀ ਸੋ ਬਿਲਕੁਲ ਡਾਕਟਰ ਜਿਗਲਰ ਜੋ ਹੈਗੇ ਆ, ਜਾਰਡਨ ਆਈਜ਼ਕ ਜਿਗਲਰ, ਇਹ ਫ੍ਰਿਜ਼ਨੋ ਦੇ ਵਿੱਚ ਹੈਗੇ ਆ। ਮੇਕ ਸ਼ੋਰ ਕਰ ਲਿਓ ਕਿ ਤੁਹਾਡੇ ਤਾਂ ਨਹੀਂ ਡਾਕਟਰ ਸੀ। ਤੇ ਦੂਸਰੇ ਨੰਬਰ ਤੇ ਭਾਰਤੀ ਮੂਲ ਦੀ ਬੀਬੀ ਹੈਗੀ ਆ ਪਾਂਡਿਆ, ਤੇ ਇਹ ਵੀ ਜਿਹੜਾ ਚੈੱਕ ਕਰ ਲਿਓ। ਡਾਕਟਰ ਤੇਜਲ ਗੌਰਿੰਗ ਪਾਂਡਿਆ MD ਹੈਗੇ ਆ। ਉਹਨਾਂ ਨੂੰ ਵੀ ਹੁਣ $40,000 ਦੇ ਕਰੀਬ ਜਿਹੜੇ ਪੈਸੇ ਆ ਫਾਈਨ ਆ ਉਹ ਦੇਣਾ ਪਊਗਾ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਮਿਨੀਮਮ ਵੇਜ ਆ ਉਸ ਨੇ ਕੋਈ ਫਾਇਦਾ ਨਹੀਂ ਲਿਆਂਦਾ ਲੋਕਾਂ ਨੂੰ। ਉਹਦੇ ਨਾਲ ਇੰਨਾ ਜ਼ਿਆਦਾ ਜਿਹੜਾ ਖਾਣ ਵਾਲਾ ਫੂਡ ਆ ਮਹਿੰਗਾ ਹੋ ਗਿਆ। ਹੁਣ ਲੋਕਾਂ ਦੇ ਲਈ ਫੂਡ ਲੈਣਾ ਜਿਹੜਾ ਬੜਾ ਔਖਾ ਹੋ ਗਿਆ ਹੈਗਾ ਆ। ਗਵਰਨਰ ਗੈਬਨ ਨਿਊਸਮ ਤੇ ਜਿਹੜੇ ਹੋਰ ਉਹਨਾਂ ਦੇ ਲਿਬਰਲ ਦੋਸਤ ਮਿੱਤਰ ਆ, ਉਹ ਪਤਾ ਨਹੀਂ ਕਾਹਤੇ ਕੈਲੀਫੋਰਨੀਆ ਦੀ ਇਕਨੋਮੀ ਨੂੰ ਥੱਲੇ ਸਿੱਟਣ ਤੇ ਲੱਗੇ ਹੋਏ ਆ। ਆਪਾਂ ਦੇਖ ਰਹੇ ਆ ਵੀ ਕਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੀ ਜਿਹੜੀ ਇਕਨੋਮੀ ਆ ਉਹ
ਚੱਲ ਰਹੀ ਹੈਗੀ ਆ। ਕਹਿੰਦੇ ਵੀ ਕੈਲੀਫੋਰਨੀਆ ਇੱਕ ਟਾਈਮ ਦੇ ਉੱਤੇ ਵੰਡਰਲੈਂਡ ਗਿਣਿਆ ਜਾਂਦਾ ਸੀ, ਜਿੱਥੇ ਡਿਜ਼ਨੀ ਵੀ ਸੀ, ਹਾਲੀਵੁੱਡ ਵੀ ਆ। ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਈਵਨ ਦੋ 5th ਲਾਰਜੈਸਟ ਇਕਨੋਮੀ ਆਪਾਂ ਵਰਲਡ ਦੇ ਵਿੱਚ ਹੈਗੇ ਆ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲੀਨੀਅਰਸ ਵੀ ਰਹਿੰਦੇ ਆ, ਪਰ ਆਮ ਲੋਕਾਂ ਦਾ ਜਿਹੜਾ ਜੀਣਾ ਆ ਉਹ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਆ। ਇੰਨਾ ਮਹਿੰਗਾ ਫੂਡ, ਇੰਨਾ ਮਹਿੰਗੇ ਘਰ, ਜਾਂ ਇੰਨਾ ਜ਼ਿਆਦਾ ਰੈਂਟ, ਤੇ ਗੈਸ ਦੀਆਂ ਪ੍ਰਾਈਸਿਸ ਅੱਜ $6 ਦੇ ਕਰੀਬ ਪਹੁੰਚ ਗਈਆਂ ਆ। ਬਹੁਤ ਹੀ ਔਖਾ ਹੈਗਾ, ਤੇ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਸਰਵਾਈਵ ਕਰੂਗੇ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਆ, ਕਹਿੰਦੇ ਮੋਰ ਦੈਨ 1 ਮਿਲੀਅਨ ਅਨਪਲਾਇਡ ਵਰਕਰਸ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਜੇ ਕੈਲੀਫੋਰਨੀਆ ਦੀਆਂ ਪਾਲਿਸੀਜ਼ ਨੂੰ ਟੈਕਸਸ ਦੇ ਨਾਲ ਕੰਪੇਅਰ ਕਰਕੇ ਦੇਖੋ ਤਾਂ ਟੈਕਸਸ ਕਹਿੰਦੇ ਕਿਤੇ ਮੱਚ ਬੈਟਰ ਜਿਹੜਾ ਕੈਲੀਫੋਰਨੀਆ ਨਾਲੋਂ ਹੈਗਾ ਆ। ਕਾਰਨ ਕੀ ਆ, ਆਪਾਂ ਦੇਖਿਆ ਸਟੋਰਾਂ ਦੇ ਵਿੱਚ ਸਮੈਸ਼ ਐਂਡ ਗ੍ਰੈਬ, ਰੋਬਰੀਜ਼ ਨੂੰ ਲੈ ਕੇ, ਚਾਹੇ ਇੱਥੇ $950 ਵੀ ਹੈਗਾ ਆ ਵੀ ਉਹ ਤੋਂ ਜੇ ਥੱਲੇ ਚੋਰੀ ਆ ਤਾਂ ਮਿਸਡਮੀਨਰ ਆ, ਚਾਰਜ ਨਹੀਂ ਕਰਦੇ। ਤੇ ਸਰੋਤਿਆਂ ਨੂੰ ਪਹਿਲਾਂ ਵੀ ਮੈਂ ਇੱਕ ਵਾਰੀ ਖਬਰਾਂ 'ਚ ਦੱਸਿਆ ਸੀ ਵੀ ਟੈਕਸਸ ਦੇ ਵਿੱਚ $2500 ਆ ਮਿਨੀਮਮ। ਜੇ $2500 ਥੱਲੇ ਚੋਰੀ ਕਰਦੇ ਸਿਰਫ ਮਿਸਡਮੀਨਰ ਹੀ ਲੱਗਦਾ ਆ, ਫੈਲਨੀ ਨਹੀਂ ਲੱਗਦੀ। ਪਰ ਟੈਕਸਸ ਦੇ ਵਿੱਚ ਸਮੈਸ਼ ਐਂਡ ਗ੍ਰੈਬ, ਬ੍ਰੇਕ ਇਨ ਨਹੀਂ ਹੁੰਦਾ। ਕਾਰਨ ਕੀ ਆ ਵੀ ਉਹ ਹਰ ਇੱਕ ਦੇ ਉੱਤੇ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹ ਫਾਈਨ ਲਾਉਂਦੇ ਆ, ਉਹ ਮਿਸਡਮੀਨਰ ਵੀ ਲਾਉਂਦੇ ਹੈਗੇ ਆ। ਇੱਥੇ ਜਿਹੜੇ ਤੁਸੀਂ ਦੇਖੋ ਇੰਨੇ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀ ਸੀ, ਪਿੱਛੇ ਸੈਨ ਫਰਾਂਸਿਸਕੋ ਦਾ ਰੀਕਾਲ ਕੀਤਾ, ਹੁਣ ਅਲਾਮੀਡਾ ਕਾਉਂਟੀ ਦਾ ਰੀਕਾਲ ਕਰਨ ਜਾ, ਉਹ ਕਹਿੰਦੇ ਜੇਲ੍ਹ 'ਚ ਭੇਜਣ ਦੀ ਲੋਕਾਂ ਨੂੰ ਜ਼ਰੂਰਤ ਹੀ ਨਹੀਂ, ਇਹਨਾਂ ਨੂੰ ਛੱਡ ਦਿਓ ਬਸ, ਫਿਰ ਆਪਣੇ ਆਪ ਇਹ ਜਿਹੜੇ ਠੀਕ ਹੋ ਜਾਊਗੇ। ਤੇ ਜੇਲ੍ਹ 'ਚ ਜੇ ਤੁਸੀਂ ਭੇਜੋਗੇ ਤਾਂ ਉਹਦੇ ਨਾਲ ਕੋਈ ਸੁਧਾਰ ਨਹੀਂ ਹੁੰਦਾ। ਸੋ ਇਹ ਡੈਮੋਕ੍ਰੇਟ ਦੇ ਵੀ ਅੱਗੇ ਜਿਹੜੇ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀ ਚੁਣੇ ਹੋਏ ਆ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਆ ਕ੍ਰਾਈਮ ਵਧਣ ਦੇ ਵਿੱਚ ਹਿੱਸਾ ਪਾਇਆ ਆ। ਸੋ ਆਪਾਂ ਬਹੁਤ ਵਾਰ ਕਹਿੰਦੇ ਰਹਿੰਦੇ ਆ, ਈਵਨ ਦੋ ਪ੍ਰੋਪੋਜੀਸ਼ਨ 47 ਨੂੰ ਵੀ ਜਿਹੜੀ ਆ ਦੁਆਰਾ ਕੀ ਬੈਲਟ ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਆ ਵੀ ਅਮਾਊਂਟ ਘਟਾਇਆ ਜਾਵੇ। ਜਦੋਂ ਤੱਕ ਤੁਸੀਂ ਸਟਰੋਂਗ ਡਿਸਟ੍ਰਿਕਟ ਅਟਾਰਨੀ, ਜਿਸ ਤਰ੍ਹਾਂ ਦਾ ਸੈਕਰਾਮੈਂਟੋ ਦਾ ਡਿਸਟ੍ਰਿਕਟ ਅਟਾਰਨੀ ਆ, ਸੈਨ ਡੀਗੋ ਦਾ ਇੱਕ ਡਿਸਟ੍ਰਿਕਟ ਅਟਾਰਨੀ ਆ, ਉਦਾਂ ਦੇ ਨਹੀਂ ਚੁਣਦੇ, ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਕ੍ਰਾਈਮ ਆ ਇਹ ਘਟਣਾ ਨਹੀਂ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਆ ਜਿਹੜਾ ਉਹ ਇੱਕ ਅਜਿਹੀ ਕਾਰ ਦੀ ਭਾਲ ਦੇ ਵਿੱਚ ਹੈ ਜਿਹੜੀ ਕਿ 3 ਜਣਿਆਂ ਨੂੰ ਟੱਕਰ ਮਾਰਨ ਦੇ ਇੱਕ ਮਾਮਲੇ ਦੇ ਵਿੱਚ ਇਨਵੋਲਵ ਹੈ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਬਲੈਕ SUV ਨੇ ਇੱਕ ਟੈਂਟ ਦੇ ਨੇੜੇ 3 ਜਣਿਆਂ ਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਉਹ ਬੰਦਾ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਘਟਨਾ ਵਾਪਰੀ ਹੈ ਡੌਸ ਰਿਓਸ ਸਟਰੀਟ ਦੇ ਉੱਤੇ ਤੇ ਨਾਰਥ 12th ਸਟਰੀਟ ਦੇ ਉੱਤੇ। ਜਿਹੜੇ ਜ਼ਖਮੀ ਨੇ, ਜਿਨ੍ਹਾਂ ਨੂੰ ਟੱਕਰ ਮਾਰੀ ਗਈ ਹੈ, ਉਸ ਤੋਂ ਬਾਅਦ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਇਹਨਾਂ ਦੇ ਵਿੱਚੋਂ 2 ਜਣਿਆਂ ਨੂੰ ਮੇਜਰ ਇੰਜਰੀਜ਼ ਦੇ ਬਾਰੇ ਪੁਲਿਸ ਨੇ ਦੱਸਿਆ। ਪੁਲਿਸ ਨੇ ਇਹ ਕਹਿਣਾ ਕਿ ਹੁਣ 2 ਜਣੇ ਜਿਹੜੇ ਨੇ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਨੇ ਤੇ ਇੱਕ ਜਿਹੜਾ ਤੀਜਾ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ ਤੇ ਸਿਗਨੀਫੀਕੈਂਟ ਇੰਜਰੀਜ਼ ਦੇ ਨਾਲ। ਦੱਸਿਆ ਜਾ ਰਿਹਾ ਕਿ ਇੱਕ 2007 ਜਿਹੜੀ ਬਲੈਕ ਸ਼ੈਵਰਲੇਟ ਹੈਗੀ ਕਾਰ, ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਇਹਦੀ ਭਾਲ ਕੀਤੀ ਜਾ ਰਹੀ ਹੈ। ਸੈਕਰਾਮੈਂਟੋ ਵੈਲੀ ਕ੍ਰਾਈਮ ਸਟਾਪਰਸ ਨੇ ਜਿਹੜੇ ਉਹ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਇਹ ਕਾਰ ਕਿਤੇ ਵੀ ਨਜ਼ਰ ਨਹੀਂ ਆਈ ਜਿਸ ਨੇ 3 ਜਣਿਆਂ ਨੂੰ ਟੱਕਰ ਮਾਰੀ ਹੈ ਤੇ ਦੋਵਾਂ ਦੀ ਹਾਲਤ ਇਸ ਹਾਦਸੇ ਤੋਂ ਬਾਅਦ ਬੜੀ ਗੰਭੀਰ ਬਣੀ ਹੋਈ ਹੈ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ S&P ਇੰਡੈਕਸ ਅੱਜ ਚੌਥੇ ਦਿਨ ਵੀ ਜਿਹੜਾ ਡਾਊਨ ਗਿਆ ਹੈਗਾ। ਐਨਵੀਡੀਆ ਦੇ ਸਟਾਕ ਵੀ ਡਾਊਨ ਗਏ ਹੈਗੇ ਆ। ਨੈਸਡੈਕ ਵੀ 1.15% ਡਾਊਨ ਗਿਆ ਤੇ ਕਲੋਜ਼ ਹੋਇਆ 15,683.37 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਵੀ 45.66 ਡਾਊਨ ਗਿਆ ਤੇ ਜਿਹੜਾ ਕਲੋਜ਼ ਹੋਇਆ 37,753.31 ਦੇ ਉੱਤੇ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 62 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 33 ਪੈਸੇ ਤੇ ਇੱਕ $US ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 38 ਸੈਂਟ। ਤੇ ਇਸ ਤੋਂ ਬਾਅਦ ਪ੍ਰੋਗਰਾਮ ਤੋਂ ਰਹਿਰਾ ਸਾਹਿਬ ਹੋਊਗੀ ਤੇ ਰਹਿਰਾ ਸਾਹਿਬ ਤੋਂ ਬਾਅਦ ਕੈਨੇਡਾ ਦੇ ਵਿੱਚ ਜਿੱਥੇ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ, ਇਸ ਵੀਕਐਂਡ ਹੋਣਾ ਆ। ਉਸ ਗੁਰੂ ਘਰ ਤੋਂ ਜਿਹੜਾ ਲਾਈਵ ਕਵਰੇਜ ਤੁਸੀਂ ਆ ਉਹ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਟੇਸ਼ਨ ਆ ਉਹਨਾਂ ਤੇ ਸੁਣ ਸਕੋਗੇ ਧਾਰਮਿਕ ਪ੍ਰੋਗਰਾਮਾਂ ਦੀ। ਤੇ ਉਸ ਤੋਂ ਬਾਅਦ ਅੱਜ ਬੁਝਾਰਤਾਂ ਵਾਲਾ ਅੱਜ ਨਹੀਂ ਹੁੰਦਾ ਬੁਝਾਰਤਾਂ ਵਾਲਾ, ਉਹ ਕੱਲ ਨੂੰ ਪ੍ਰੋਗਰਾਮ ਹੋਣਾ ਹੈ। ਮੱਲੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੋਊਗਾ। ਤੇ ਇੱਕ ਜਾਂਦੇ ਜਾਂਦੇ ਜ਼ਰੂਰ ਆਪਾਂ ਦੱਸਦੇ ਜਾਈਏ ਭਈ ਜਿੰਨੇ ਵੀ ਸਾਡੇ ਸਰੋਤੇ ਉਹ 1170 AM ਨੂੰ ਸੁਣ ਰਹੇ ਹੋ, ਕਾਰਾਂ 'ਚ, ਘਰਾਂ 'ਚ, ਬੇਰੀਏ ਦੇ ਕਿਹੜੇ ਟਾਊਨ ਬਹੁਤ ਦੂਰ ਦੂਰ ਤਾਈਂ ਸੁਣਦੇ ਹੈਗੇ ਆ, ਜ਼ਰੂਰ ਜਿਹੜੇ ਇਨਾਮ ਕੱਢ ਰਹੇ ਹੈਗੇ ਆ। 3 ਵਾਰੀ ਨਿਕਲ ਚੁੱਕੇ ਆ।
ਸੌਰੀ 2 ਵਾਰੀ ਨਿਕਲ ਚੁੱਕੇ ਆ ਤੇ ਤੀਸਰੀ ਵਾਰੀ ਫੇਰ ਨਿਕਲਣਾ ਹੈਗਾ ਕੱਲ ਨੂੰ 11 ਵਜੇ। ਸੋ ਕਾਲ ਕਰੋ। ਸਿਰਫ ਤੁਹਾਡਾ ਤੁਸੀਂ ਨਾਮ ਦੱਸਣਾ ਤੇ ਫੋਨ ਨੰਬਰ ਦੱਸਣਾ ਹੈਗਾ ਵੀ ਇੱਥੇ ਮੈਂ ਜਿਹੜਾ ਰੇਡੀਓ ਆ ਉਹ ਸੁਣ ਰਿਹਾ ਹੈਗਾ। ਤੇ ਪੰਜਾਬੀ ਰੇਡੀਓ USA ਨੂੰ ਡਾਇਰੈਕਟਲੀ ਕਾਲ ਕਰੋ 408 272 5200 408 272 5200। ਤੇ ਇਹਦੇ ਕਾਲ ਕਰਨ ਲਈ ਕੋਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਜਾਂ ਕੁਝ ਵੀ, ਇਹ ਫ੍ਰੀ ਰਜਿਸਟ੍ਰੇਸ਼ਨ ਹੈਗੀ ਆ। ਤੇ ਜਿੰਨੇ ਵੀ ਸਾਡੇ ਕੋਲ ਕਾਲਸ ਆਊਗੀਆਂ ਕਿਉਂਕਿ ਰਿਸਪੌਂਸ ਬਹੁਤ ਆ ਰਿਹਾ ਤੇ ਉਹ ਉਨੇ ਜ਼ਿਆਦਾ ਫਿਰ ਨਾਮ ਜਿਹੜੇ ਆ ਉਹ ਕੱਢੇ ਜਾਣਗੇ। ਜੀ, ਇੱਥੇ ਹੀ ਅਸੀਂ ਦੋਵੇਂ ਲੈਨੇ ਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।